ਗਵਰਨਰ ਗੈਵਿਨ ਨਿਊਸਮ ਉਹਨਾਂ ਨੇ ਜਿਹੜੀ ਆ ਇੱਕ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਆ। ਸੋ ਕੈਲੀਫੋਰਨੀਆ ਦੇ ਨਾਲ ਸੰਬੰਧਿਤ ਬੜੀਆਂ ਹੀ ਅਹਿਮ ਅਪਡੇਟਸ ਕਰੋਨਾ ਵਾਇਰਸ ਨੂੰ ਲੈ ਕੇ ਜਿਹੜੀਆਂ ਉਹ ਆਈਆਂ ਆ। ਸੋ ਉਸ ਦੇ ਬਾਰੇ ਆਪਾਂ ਜਿਹੜੀਆਂ ਆ ਉਹ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਤੇ ਮੇਰੇ ਨਾਲ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਕਿਉਂਕਿ ਜਿਹੜੀ ਕਰੋਨਾ ਵਾਇਰਸ ਆ ਇੱਕ ਤਰ੍ਹਾਂ ਨਾਲ ਐਮਰਜੈਂਸੀ ਵਾਲੀ ਸਿਚੁਏਸ਼ਨ ਹੈ। ਇਸ ਕਰਕੇ ਵਾਰ-ਵਾਰ ਆਪਾਂ ਜਿੰਨੇ ਵੀ ਸਾਡੇ ਸਰੋਤੇ ਹੈਗੇ ਉਹਨਾਂ ਨੂੰ ਦੱਸ ਰਹੇ ਹਾਂ। ਹੁਣ ਤੋਂ ਕੁਛ ਮਿੰਟ ਪਹਿਲਾਂ ਜਿਹੜੀ ਆ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਜਿਹੜੇ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਜਿਹਦੇ ਵਿੱਚ ਦੱਸਿਆ ਵੀ 33 ਲੋਕ ਜਿਹੜੇ ਪੋਜ਼ੀਟਿਵ ਟੈਸਟਡ ਹੋਏ ਆ ਅਤੇ 8400 ਲੋਕਾਂ ਨੂੰ ਉਹ ਮੋਨੀਟਰ ਕਰ ਰਹੇ ਆ। 8400 ਲੋਕ ਜਿਹੜੇ ਕੈਲੀਫੋਰਨੀਆ ਸਟੇਟ ਦੇ ਵਿੱਚ ਉਹਨਾਂ ਨੂੰ ਉਹ ਮੋਨੀਟਰ ਕਰ ਰਿਹਾ ਵੀ ਹੋ ਸਕਦਾ ਉਹ ਵਾਇਰਸ ਨਾ ਉਹਨਾਂ 'ਤੇ ਕੋਈ ਨਾ ਕੋਈ ਅਸਰ ਹੋਵੇ। ਜੀ ਸੋ ਬਿਲਕੁਲ ਇਹ ਜਿਹੜੀ ਲੇਟੈਸਟ ਅਪਡੇਟ ਜਿਹੜੀ ਉਹਨਾਂ ਨੇ ਆਈ ਆ ਅਤੇ ਚਿੰਤਾ ਦਾ ਵਿਸ਼ਾ ਇਸ ਕਰਕੇ ਵੀ ਨਾਲ ਹੈਗਾ। ਕਹਿੰਦੇ ਵੀ ਹਾਲ ਦੀ ਘੜੀ ਜਿਹੜੀਆਂ 200 ਟੈਸਟਿੰਗ ਕਿਟਸ ਜਿਹੜੀਆਂ ਆ ਕੈਲੀਫੋਰਨੀਆ ਦੇ ਵਿੱਚ ਮੌਜੂਦ ਹੈਗੀਆਂ ਅਤੇ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਇਸ ਟਾਈਮ ਟੋਪ ਪ੍ਰਾਇਓਰਿਟੀ ਹੈਗੀ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀਆਂ ਹੋਰ ਟੈਸਟਿੰਗ ਕਿਟਸ ਕਰੋਨਾ ਵਾਇਰਸ ਦੇ ਬਾਬਤ ਜਿਹੜੀਆਂ ਉਹ ਲਈਆਂ ਜਾ ਸਕਣ। ਇੱਕ ਜਿਹੜੀ ਇਸ ਦੇ ਵਿੱਚ ਹੋਰ ਵੀ ਗੱਲ ਜਿਹੜੀ ਹਰਜੋਤ ਸਿੰਘ ਜੀ ਸਾਹਮਣੇ ਆਈ ਆ, ਕੱਲ੍ਹ ਜਦ ਰਾਸ਼ਟਰਪਤੀ ਟਰੰਪ ਨੂੰ ਇਸ ਦੇ ਖਰਚੇ ਦੇ ਬਾਰੇ ਪੁੱਛਿਆ ਗਿਆ ਸੀ, ਉਹਨਾਂ ਨੇ ਆਨਾਕਾਨੀ ਜਿਹੜੀ ਉਹ ਕੀਤੀ ਹੈ। ਸੋ ਮੈਨੂੰ ਲੱਗਦਾ ਵੀ ਕਾਫੀ ਮਹਿੰਗਾ ਜਿਹੜਾ ਇਹ ਕੰਮ ਜਿਹੜਾ ਹੁਣ ਹੋ ਸਕਦਾ ਹੈ ਵੀ ਜੇ ਬਾਈ ਚਾਂਸ ਕਰੋਨਾ ਵਾਇਰਸ ਦਾ ਜਿਹੜਾ ਆਊਟਬ੍ਰੇਕ ਇੱਥੇ ਹੁੰਦਾ ਆ ਕਿਤੇ ਨਾ ਕਿਤੇ ਜਿਹੜੇ ਗੈਵਿਨ ਨਿਊਸਮ ਆ ਉਹਨਾਂ ਨੇ ਜਿਹੜੀ ਇਹ ਪ੍ਰੈਸ ਕਾਨਫਰੰਸ ਕਰਕੇ ਇੱਕ ਵਾਰੀ ਫਿਰ ਜਿਹੜਾ ਇੱਕ ਡਰ ਦਾ ਮਾਹੌਲ ਤਾਂ ਜਿਹੜਾ ਇਸ ਦੇ ਕਰਕੇ ਜ਼ਰੂਰ ਬਣ ਗਿਆ ਆ। ਪਰ ਇਹ ਵੀ ਜਿਹੜਾ ਜ਼ਰੂਰ ਆਪਾਂ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਕਹਿਣਾ ਚਾਹੁੰਦੇ ਹਾਂ, ਜੇ ਤੁਹਾਨੂੰ ਇੱਦਾਂ ਦੇ ਕੋਈ ਲੱਛਣ ਨਹੀਂ ਹੈਗੇ ਤਾਂ ਤੁਸੀਂ ਆਪਣਾ ਆਮ ਜੀਵਨ ਜਿਹੜਾ ਆ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਕਰੋ, ਰੋਜ਼ਮर्रा ਦੇ ਕੰਮ ਆਪਣੇ ਉਸੇ ਹਿਸਾਬ ਦੇ ਨਾਲ ਕਰੋ, ਪਰ ਇਹਤਿਆਤ ਸਤਰਕਤਾ ਜਿਹੜੀ ਆ ਉਹ ਤੁਸੀਂ ਜ਼ਰੂਰ ਵਰਤੋ ਤਾਂ ਜੋ ਅਜਿਹੀ ਚੀਜ਼ ਹੋਣ ਤੋਂ ਜਿਹੜਾ ਉਹ ਬਚਿਆ ਜਾ ਸਕੇ। ਸੋ ਹੁਣ ਤੱਕ 31 ਪੋਜ਼ੀਟਿਵ ਕੇਸ ਜਿਹੜੇ ਆ ਉਹ ਆਖੇ ਜਾ ਰਹੇ ਆ ਅਤੇ 8400 ਤੋਂ ਵੱਧ ਜਿਹੜੇ ਲੋਕਾਂ ਨੂੰ ਮੋਨੀਟਰ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਕਰੋਨਾ ਵਾਇਰਸ ਦੇ ਕਿਤੇ ਨਾ ਕਿਤੇ ਲੱਛਣਾਂ ਵਰਗੇ ਉਹਨਾਂ ਤੋਂ ਲੱਛਣ ਜਿਹੜੇ ਉਹ ਮਹਿਸੂਸ ਹੋਏ ਨੇ। ਇੱਕ ਜਿੱਦਾਂ ਆਪਾਂ ਅੱਜ ਵੀ ਸਵੇਰੇ ਵੀ ਦੱਸਿਆ ਸੀਗਾ ਵੀ ਕਰੋਨਾ ਵਾਇਰਸ ਦਾ ਜਿਸ ਦਾ ਓਰੀਜਨ ਜਿਹੜਾ ਬਿਲਕੁਲ ਨਹੀਂ ਪਤਾ ਲੱਗ ਰਿਹਾ ਵੀ ਉਹਨੂੰ ਕਿੱਥੋਂ ਹੋਇਆ ਆ। ਉੱਤਰੀ ਕੈਲੀਫੋਰਨੀਆ ਦੇ ਇੱਕ ਹਿੱਸੇ ਦੇ ਵਿੱਚੋਂ ਇੱਕ ਜਿਹੜਾ ਪੇਸ਼ੈਂਟ ਆ ਉਹ ਸਾਹਮਣੇ ਆਇਆ ਆ ਕਰੋਨਾ ਵਾਇਰਸ ਤੋਂ ਜਿਹੜਾ ਪੀੜਤ ਆ। ਇਹ ਸਿਰਫ ਅਸੀਂ ਜਿਹੜੀ ਕੈਲੀਫੋਰਨੀਆ ਦੀ ਜਿਹੜੀ ਗੱਲ ਆਪਾਂ ਜਿਹੜੀ ਕਰ ਰਹੇ ਹਾਂ, ਬਾਕੀ ਹੋਰ ਵੀ ਕਈ ਸੂਬਿਆਂ ਦੇ ਵਿੱਚ ਆਲਰੇਡੀ ਇੱਦਾਂ ਦਾ ਡਰ, ਇੱਦਾਂ ਦਾ ਜਿਹੜਾ ਆ ਖਤਰਾ ਜਿਹੜਾ ਉਹ ਬਣਿਆ ਪਿਆ ਆ। ਮਿਸ਼ੀਗਨ ਦੇ ਵਿੱਚ ਆਪਾਂ ਜਿੱਦਾਂ ਦੱਸਿਆ ਸੀ 300 ਤੋਂ ਵੱਧ ਲੋਕਾਂ ਨੂੰ ਉੱਥੇ ਜਿਹੜਾ ਕੀਤਾ ਸੀ। ਹੋ ਸਕਦਾ ਵੀ ਹੋਰ ਵੀ ਕਈ ਸੂਬਿਆਂ ਦੇ ਵਿੱਚ ਇੱਦਾਂ ਮੋਨੀਟਰਿੰਗ ਕਈ ਲੋਕਾਂ ਦੇ ਉੱਤੇ ਜਿਹੜੀ ਉਹ ਕੀਤੀ ਗਈ ਜਿਹੜੀ ਉਹ ਹੋ ਸਕਦੀ ਆ। ਸੋ ਰੀਸੈਂਟਲੀ ਹੁਣੇ ਹੀ ਕੁਛ ਮਿੰਟ ਪਹਿਲਾਂ ਮੈਂ ਵੀ ਅੱਧਾ ਪੌਣਾ ਘੰਟਾ ਪਹਿਲਾਂ ਜਿਹੜੇ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਨੇ ਜਿਹੜਾ ਇਹ ਦੱਸਿਆ ਹੈਗਾ ਆ ਅਤੇ ਇਹ ਹੁਣ ਜਿਹੜੀ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਜਿਹੜਾ ਜ਼ਰੂਰ ਕੈਲੀਫੋਰਨੀਆ ਦੇ ਲਈ ਬਣ ਕੇ ਆ ਰਿਹਾ ਆ। ਅਤੇ ਸਭ ਨੂੰ ਪਤਾ ਵੀ ਕਾਫੀ ਹਾਈਲੀ ਡੈਂਸਲੀ ਪਾਪੂਲੇਟਡ ਜਿਹੜੇ ਕੁਛ ਇਲਾਕੇ ਕੈਲੀਫੋਰਨੀਆ ਦੇ ਵਿੱਚ ਹੈਗੇ ਆ, ਜਿੱਦਾਂ ਬੇ ਏਰੀਆ ਵਾਲਾ ਇਲਾਕਾ ਹੋ ਗਿਆ, ਔਰੇਂਜ ਕਾਊਂਟੀ ਵਾਲਾ ਹੋ ਗਿਆ, ਹੁਣ ਤਾਂ ਜਿਹੜਾ ਕੈਪੀਟਲ ਦਾ ਇਲਾਕਾ ਵੀ ਹੈਗਾ ਕੈਲੀਫੋਰਨੀਆ ਦੇ ਉੱਥੇ ਵੀ ਕਾਫੀ ਡੈਂਸਲੀ ਪਾਪੂਲੇਸ਼ਨ ਜਿਹੜੀ ਉਹ ਹੈਗੀ ਆ। ਸੋ ਸਾਰੇ ਜਾਣੇ ਜ਼ਰੂਰ ਆਪਣੀ ਸਤਰਕਤਾ ਜਿਹੜੀ ਉਹ ਬਣਾ ਕੇ ਰੱਖੋ, ਇਹਤਿਆਤ ਜਿਹੜਾ ਉਹ ਬਣਾ ਕੇ ਰੱਖੋ। ਇੱਕ ਚੀਜ਼ ਇਸ ਦੇ ਨਾਲ ਜਿਹੜੀ ਜ਼ਰੂਰ ਆਪਾਂ ਆਪਣੇ ਸਰੋਤਿਆਂ ਨੂੰ ਕਹਿਣਾ ਚਾਹੁੰਦੇ ਹਰਜੋਤ ਸਿੰਘ ਜੀ ਵੀ ਇਸ ਦੇ ਨਾਲ ਹੋ ਸਕਦਾ ਵੀ ਕਈਆਂ ਦੇ ਕੰਮਾਂ ਕਾਜਾਂ ਦੇ ਉੱਤੇ ਵੀ ਜਿਹੜਾ ਆਰਥਿਕ ਤੌਰ ਦੇ ਉੱਤੇ ਅਸਰ ਪੈ ਸਕਦਾ। ਲੋਕ ਬਾਹਰ ਘੱਟ ਨਿਕਲਣਗੇ, ਜਿਹੜੇ ਹੋਰ ਸਟੋਰਾਂ ਵਾਲੇ ਵੀ ਆ ਜਾਂ ਰੈਸਟੋਰੈਂਟ ਵਗੈਰਾ ਵੀ ਆ ਉਹਨਾਂ ਦੇ ਉੱਤੇ ਵੀ ਜਿਹੜਾ ਇਸ ਦਾ ਅਸਰ ਜਿਹੜਾ ਉਹ ਦਿਖ ਸਕਦਾ ਹੈਗਾ, ਸ਼ੋਪਿੰਗ ਵਗੈਰਾ 'ਤੇ ਵੀ। ਜੀ ਆਪਾਂ ਸਵੇਰੇ ਵੀ ਦੱਸਿਆ ਸੀ ਵੀ ਜਾਪਾਨ ਵਾਲਿਆਂ ਨੇ ਆਪਣੇ ਜਿਹੜੇ ਸਕੂਲ ਆ ਉਹ ਸ਼ਟ ਡਾਊਨ ਕਰਤੇ ਆ। ਸੋ ਬਹੁਤ ਸਾਰੇ ਮੁਲਕ ਜਿਹੜੇ ਆ ਉਹ ਪ੍ਰਾਇਓਰਿਟੀ ਬੇਸ ਦੇ ਉੱਤੇ ਇਸ ਨੂੰ ਲੈ ਰਹੇ ਹੈਗੇ ਆ। ਸੋ ਆਪਾਂ ਜ਼ਰੂਰ ਤੁਹਾਨੂੰ ਵਾਰ-ਵਾਰ ਅਪਡੇਟ ਕਰਦੇ ਰਹਾਂਗੇ। ਬਾਕੀ ਜੇ ਮੁਲਕਾਂ ਦੀ ਗੱਲ ਕਰਦੇ ਜਾਈਏ, ਫਰਾਂਸ ਦੇ ਵਿੱਚ 38 ਕੇਸ ਹੋ ਗਏ ਆ ਕਰੋਨਾ ਵਾਇਰਸ ਦੇ ਨਾਲ। ਕੈਲੀਫੋਰਨੀਆ ਵਾਲੇ 8400 ਕੇਸ ਕੱਲੀ ਸਟੇਟ ਆਫ ਕੈਲੀਫੋਰਨੀਆ ਕਰ ਰਹੇ ਜੀ ਹਾਂ ਮੋਨੀਟਰ ਕਰ ਰਹੇ ਆ। ਪਰ ਸਭ ਤੋਂ ਜਿਹੜਾ ਮਾੜੀ ਗੱਲ ਆ ਵੀ ਸਿਰਫ ਉਹਨਾਂ ਕੋਲ 200 ਟੈਸਟ ਕਿੱਟਾਂ ਹੈਗੀਆਂ ਆ। ਸੋ ਉਹਨਾਂ ਨੇ CDC ਨੂੰ ਹੁਣ ਰਿਕੁਐਸਟ ਕੀਤੀ ਆ, ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਜਿਹੜੀ ਫੈਡਰਲ ਗਵਰਨਮੈਂਟ ਦੀ ਏਜੰਸੀ ਆ, ਵੀ ਸਾਨੂੰ ਹੋਰ ਕਿੱਟਾਂ ਜਿਹੜੀਆਂ ਭੇਜੋ।
ਸਵੀਡਨ ਦੇ ਵਿੱਚ 5 ਕੇਸ ਹੋਏ ਹੈਗੇ ਆ। ਫੇਸਬੁੱਕ ਨੇ ਜਿਹੜੀ ਇੱਕ ਇਹਨਾਂ ਦੀ ਇੱਕ ਐਨੂਅਲ ਡਿਵੈਲਪਰ ਕਾਨਫਰੰਸ ਹੁੰਦੀ ਆ ਉਹ ਰੱਦ ਕਰ ਦਿੱਤੀ ਹੈਗੀ ਆ ਅੱਜ 2 ਘੰਟੇ ਪਹਿਲਾਂ। ਇਟਲੀ ਦੇ ਵਿੱਚ 17 ਮੌਤਾਂ ਹੋ ਚੁੱਕੀਆਂ ਹੈਗੀਆਂ, ਜਿਹਦੇ ਕਰਕੇ ਜਿਹੜਾ ਯੂਰਪ ਆ ਉਹਨਾਂ ਨੂੰ ਬਹੁਤ ਫਿਕਰ ਹੋਇਆ ਹੈਗਾ, ਕਿਉਂਕਿ ਇਟਲੀ ਤੋਂ ਕਹਿੰਦੇ ਵੀ ਸਾਨੂੰ ਜਿਹੜਾ ਜ਼ਿਆਦਾ ਅਸਰ ਹੋ ਸਕਦਾ। 650 ਦੇ ਕਰੀਬ ਉੱਥੇ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਹੋ ਗਏ ਹੈਗੇ ਆ। ਕੱਲ 400 ਸੀ, ਅੱਜ 650 ਹੋ ਗਏ ਹੈਗੇ ਆ। ਮਾਈਕਰੋਸਾਫਟ ਵੀ ਜਿਹੜੀ ਆ ਲੇਟੈਸਟ ਕੰਪਨੀ ਆ ਜਿਨ੍ਹਾਂ ਨੇ ਗੇਮਿੰਗ ਕਾਨਫਰੰਸ ਜਿਹੜੀ ਆ ਉਹ ਬੰਦ ਕਰ ਦਿੱਤੀ ਹੈਗੀ ਆ। ਉਹ ਉਹਨਾਂ ਦੀ ਹੋਣੀ ਸੀ। ਉਹ ਕਿਤੇ ਨਾ ਕਿਤੇ ਜਿੱਦਾਂ ਆਪਾਂ ਕੱਲ ਵੀ ਚਰਚਾ ਕਰ ਰਹੇ ਸੀ, ਉਹਦਾ ਕੱਲ ਜਿਹੜੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਵਾਲਿਆਂ ਨੇ ਆਖਿਆ ਸੀਗਾ ਵੀ ਓਲੰਪਿਕ ਉਸੇ ਹੀ ਆਪਣੇ ਸਮੇਂ ਸੀਮਾ ਦੇ ਆਧਾਰ ਦੇ ਉੱਤੇ ਉਸੇ ਟਾਈਮਲਾਈਨ ਦੇ ਉੱਤੇ ਟੋਕੀਓ 'ਚ ਹੋਵੇਗੀ। ਸੋ ਇਹ ਉਸ ਦੇ ਉੱਤੇ ਜੇ ਕੋਈ ਹੋਰ ਅਪਡੇਟ ਨਹੀਂ ਆ। ਬੜਾ ਕੁਛ ਜਿਹੜਾ ਆ ਇਸ ਸਾਲ ਦੇ ਵਿੱਚ ਆਪਾਂ ਬਾਰ-ਬਾਰ ਕਹਿੰਦੇ ਜਾ ਰਹੇ ਹਾਂ, ਮਰਦਮਸ਼ੁਮਾਰੀ ਤੋਂ ਲੈ ਕੇ ਵੋਟਾਂ ਦੇ ਨਾਲ ਜਿਹੜੀਆਂ ਇਹ ਓਲੰਪਿਕਸ ਅਤੇ ਉੱਤੋਂ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇਸ ਕਰੋਨਾ ਵਾਇਰਸ ਦੇ ਕਾਲੇ ਬੱਦਲ ਜਿਹੜੇ ਆ ਉਹ ਛਾਏ ਹੋਏ ਨੇ। ਸੋ ਦੇਖਦੇ ਹਾਂ ਵੀ ਇਸ ਦੇ ਨਾਲ ਕਿੱਦਾਂ ਦੀ ਜਿਹੜੀ ਚੀਜ਼ ਆ ਉਹ ਸਾਹਮਣੇ ਆਵੇਗੀ। ਇਸ ਦਾ ਕਾਫੀ ਜਿਹੜਾ ਇੱਕ ਭੈੜਾ ਪ੍ਰਭਾਵ ਜਿਹੜਾ ਆ ਸਭ ਤੋਂ ਵੱਡਾ ਸਟਾਕ ਮਾਰਕੀਟ ਦੇ ਉੱਤੇ ਆਲਰੇਡੀ ਪੈ ਚੁੱਕਾ ਹੋਇਆ ਹੈ। ਸਟਾਕ ਮਾਰਕੀਟ ਅੱਜ ਫੇਰ ਲਗਾਤਾਰ ਉਹ ਥੱਲੇ ਗਈ ਹੈ, ਤਕਰੀਬਨ 1000 ਪੁਆਇੰਟ ਅੱਜ ਫੇਰ ਜਿਹੜੀ ਆ ਉਹ ਥੱਲੇ ਨੂੰ ਗਈ ਆ। ਬਿਲਕੁਲ ਰਾਜਕਨਵੀਰ ਸਿੰਘ ਜੀ ਕਹਿੰਦੇ ਵੀ ਜਿਸ ਹਿਸਾਬ ਨਾਲ ਪਿਛਲੇ 3 ਦਿਨਾਂ ਦੇ ਵਿੱਚ ਸਟਾਕ ਮਾਰਕੀਟ ਡਾਊਨ ਗਈ ਹੈ, ਕਹਿੰਦੇ ਗ੍ਰੇਟ ਡਿਪਰੈਸ਼ਨ ਜਦੋਂ ਆਇਆ ਸੀ ਉਹ ਤੋਂ ਬਾਅਦ ਇਹ ਹੋਇਆ ਹੈਗਾ ਆ। 3 ਦਿਨਾਂ ਦੇ ਵਿੱਚ ਬਹੁਤ ਡਾਊਨ ਗਈ ਆ। ਗਰੀਸ ਦੇ ਵਿੱਚ ਕਹਿੰਦੇ ਵੀ ਇੱਕ ਬੈਂਕ ਦੇ ਵਿੱਚ ਇੰਪਲਾਈ ਨੂੰ ਪਤਾ ਚੱਲਿਆ ਵੀ ਹੋ ਸਕਦਾ ਉਹਨੂੰ ਕਰੋਨਾ ਵਾਇਰਸ ਹੋਵੇ। ਉਹਨਾਂ ਨੇ ਜਿਹੜੀ ਬੈਂਕ ਆ ਉਹ ਆਫਿਸਿਸ ਸਾਰੇ ਬੈਂਕ ਦੇ ਹੈੱਡਕੁਆਟਰਸ ਜਿਹੜੇ ਆ ਬੰਦ ਕਰ ਦਿੱਤੇ ਹੈਗੇ ਆ। ਵਰਲਡ ਬੈਂਕ ਨੇ ਹੁਣੇ ਅਨਾਊਂਸ ਕੀਤਾ ਹੈ ਕੁਝ ਘੰਟੇ ਪਹਿਲਾਂ $10 ਬਿਲੀਅਨ ਉਹ ਕਹਿੰਦੇ ਅਸੀਂ ਜਿਹੜਾ ਆ ਮਨੀ ਦੇਵਾਂਗੇ ਕਰੋਨਾ ਵਾਇਰਸ ਨੂੰ ਫਾਈਟ ਕਰਨ ਦੇ ਲਈ। $10 ਬਿਲੀਅਨ ਵਰਲਡ ਬੈਂਕ ਨੇ ਹੁਣ ਕੀਤਾ ਹੈਗਾ ਆ। ਸਟਾਰਬਕਸ ਜਿਹੜੀ ਆ ਉਹ ਕਹਿੰਦੇ ਵੀ ਅਸੀਂ ਟਰਾਈ ਕਰ ਰਹੇ ਹਾਂ ਚਾਈਨਾ ਦੇ ਵਿੱਚ ਦੁਬਾਰਾ ਕਿ ਫੇਰ ਜਿਹੜੇ ਆਪਣੇ ਜਿਹੜੇ ਉਹਨਾਂ ਦੇ ਸਟੋਰ ਆ ਉਹਨਾਂ ਨੂੰ ਖੋਲ੍ਹੀਏ। ਚਾਈਨਾ ਦੇ ਵਿੱਚ ਜਿਹੜੇ ਸਟਾਰਬਕਸ ਨੇ ਲਗਭਗ ਅੱਧੇ ਸਟੋਰ ਜਿਹੜੇ ਆ ਉਹਨਾਂ ਦੇ 2000 ਸਟੋਰ ਆ ਚਾਈਨਾ 'ਚ, 1000 ਸਟੋਰ ਬੰਦ ਕਰ ਦਿੱਤਾ ਸੀ। ਉਹ ਕਹਿੰਦੇ ਵੀ ਹੋ ਸਕਦਾ ਅਸੀਂ ਆਉਣ ਵਾਲੇ ਦਿਨਾਂ 'ਚ ਉਹ ਖੋਲ੍ਹ ਦਈਏ। ਸੈਕਰਾਮੈਂਟੋ ਤੋਂ ਜਿਹੜੀ ਚਿੰਤਾ ਦੀ ਖਬਰ ਆ ਰਹੀ ਹੈ, 2 ਸੈਕਰਾਮੈਂਟੋ ਕਾਲਜ ਦੇ ਸਟੂਡੈਂਟਸ ਕਹਿੰਦੇ ਆ ਵੀ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਆ ਵੀ ਉਹਨਾਂ ਨੂੰ ਕਰੋਨਾ ਵਾਇਰਸ ਵਾਲੇ ਕਿਸੇ ਇੱਕ ਇਨਸਾਨ ਤੋਂ ਜਿਹੜਾ ਆ ਉਹ ਐਕਸਪੋਜ਼ ਜਿਹੜੇ ਹੋਏ ਹੋ ਸਕਦੇ ਆ। ਇੱਕ ਅਮੈਰੀਕਨ ਰਿਵਰ ਕਾਲਜ ਦੇ ਵਿੱਚ ਇੱਕ ਸਟੂਡੈਂਟ ਅਨਰੋਲਡ ਆ ਅਤੇ ਦੂਜਾ ਜਿਹੜਾ ਆ ਕਾਸਪਨਸ ਰਿਵਰ ਕਾਲਜ ਦੇ ਵਿੱਚ ਜਿਹੜਾ ਸਟੂਡੈਂਟ ਆ ਅਨਰੋਲਡ ਸੀਗਾ। ਦੋਨਾਂ ਨੂੰ ਹੀ ਹੁਣ ਜਿਹੜੇ ਸਕੂਲ ਦੇ ਅਧਿਕਾਰੀਆਂ ਦੇ ਦੁਆਰਾ ਘਰ ਦੇ ਵਿੱਚ ਆਪਣੇ ਆਪ ਨੂੰ ਰਹਿਣ ਦੇ ਲਈ ਆਖਿਆ ਗਿਆ ਅਤੇ ਆਪਣੀ ਹੈਲਥ ਨੂੰ ਮੋਨੀਟਰ ਕਰਨ ਦੇ ਲਈ ਆਖਿਆ ਗਿਆ ਆ। ਸੋ ਫਰੰਟ ਲਾਈਨਸ ਦੇ ਵਿੱਚ ਇਸ ਦੇ ਉੱਤੇ ਜਿਹੜੇ ਹਰਜੋਤ ਸਿੰਘ ਜੀ ਸਭ ਤੋਂ ਮੋਹਰੇ ਜਿਹੜੇ ਕੰਮ ਕਰਨ ਵਾਲੀਆਂ ਨਰਸਿਸ, ਉਹ ਜਿੰਨੇ ਵੀ ਮੈਡੀਕਲ ਹਸਪਤਾਲਾਂ ਦੇ ਵਿੱਚ ਪ੍ਰੋਫੈਸ਼ਨਲਸ ਆ ਉਹ ਮੋਹਰੇ ਹੋਣਗੇ। ਸੋ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਆ। ਥੋੜ੍ਹੇ ਦਿਨ ਪਹਿਲਾਂ ਜਿਹੜੇ HHS ਦੇ ਸੀਗੇ ਐਲੈਕਸ ਅਜ਼ਾਰ, ਉਹਨਾਂ ਨੇ ਕਿਹਾ ਸੀਗਾ ਵੀ ਅਮਰੀਕਾ ਨੂੰ ਇਸ ਤੋਂ ਜਿਹੜਾ ਨਜਿੱਠਣ ਦੇ ਲਈ ਇਨਫੈਕਸ਼ਨਸ ਜਿਹੜੀਆਂ ਰੈਸਪੀਰੇਟਰੀ ਜਿਹੜੀਆਂ ਮਾਸਕਸ ਆ ਉਹ ਜਿਹੜੇ ਕਾਫੀ ਜ਼ਿਆਦਾ ਤਕਰੀਬਨ 270 ਮਿਲੀਅਨ ਤੱਕ ਉਹਨਾਂ ਨੇ ਆਖਿਆ ਸੀਗਾ ਅਤੇ ਕਹਿੰਦੇ ਮਹਿਜ ਜਿਹੜੇ 20-30 ਮਿਲੀਅਨ ਹੀ ਉਹਨਾਂ ਦੇ ਕੋਲ ਮੌਜੂਦ ਨੇ। ਸੋ ਉਹ ਵੀ ਜਿਹੜਾ ਕਾਫੀ ਜਿਹੜੀ ਉਸ ਦੇ ਵਿੱਚ ਘੱਟ ਹੈਗੇ ਨੇ। ਸੋ ਇਹ ਹੁਣ ਸਾਰੇ ਜਾਣੇ ਬਹੁਤ ਹੀ ਜ਼ਿਆਦਾ ਧਿਆਨ ਦੇਣ। ਜਿੱਦਾਂ ਦਾ ਹੋ ਰਿਹਾ ਆਪਾਂ ਬਾਰ-ਬਾਰ ਕਹਿ ਰਹੇ ਹਾਂ ਵੀ ਜਿਹੜੇ ਸਕੂਲ ਕਾਲਜਸ ਦੇ ਵਿੱਚ ਬੱਚੇ ਜਾਂਦੇ ਆ ਉਹਨਾਂ ਨੂੰ ਵੀ ਜਿਹੜਾ ਸਤਰਕ ਰਹਿਣ ਦੇ ਲਈ ਜਿਹੜਾ ਉਹ ਤੁਸੀਂ ਆਖੋ। ਸੋ ਪਲੀਜ਼ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਦੇਖ ਰਹੇ ਆ ਫੇਸਬੁੱਕ ਦੇ ਉੱਤੇ ਸੁਣ ਰਹੇ ਹੋ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ, ਇਹ ਤੁਹਾਡੇ ਸਾਰਿਆਂ ਦੇ ਜਿਹੜੇ ਜਨਹਿਤ ਦੇ ਵਿੱਚ ਜਾਰੀ ਆ ਵੀ ਭਾਈ ਸਤਰਕਤਾ ਜਿਹੜੀ ਉਹ ਬਣਾ ਕੇ ਰੱਖੋ। ਕੈਲੀਫੋਰਨੀਆ ਦੇ ਗਵਰਨਰ ਨੇ ਹੁਣੇ ਆ ਕੇ ਇਹ ਦੱਸਿਆ ਆ 33 ਜਿਹੜੇ ਆ ਕਨਫਰਮਡ ਵਾਇਰਸ ਦੇ ਕਰੋਨਾ ਵਾਇਰਸ ਦੇ ਕਨਫਰਮਡ ਕੇਸ ਜਿਹੜੇ ਉਹਨਾਂ ਨੇ ਆਖਿਆ ਵੀ ਸਾਹਮਣੇ ਆਏ ਆ ਅਤੇ 84,000 ਤਕਰੀਬਨ 8400 ਜਿਹੜੇ ਲੋਕ ਆ ਉਹਨਾਂ ਦੇ ਉੱਤੇ ਨਜ਼ਰ ਰੱਖੀ ਹੋਈ ਆ, ਮੋਨੀਟਰ ਕੀਤਾ ਜਾ ਰਿਹਾ ਵੀ ਕਿਤੇ ਇਹਨਾਂ ਨੂੰ ਇੱਦਾਂ ਦੀ ਗਲਤ ਨਹੀਂ ਹੋਈ। ਅਤੇ ਸੈਕਰਾਮੈਂਟੋ ਕਾਊਂਟੀ ਦੇ ਵਿੱਚ 2 ਜਿਹੜੇ ਵੱਖ-ਵੱਖ ਕਾਲਜ ਦੇ ਵਿਦਿਆਰਥੀਆਂ ਨੂੰ ਇਹ ਖਤਰਾ ਉਹਨਾਂ 'ਤੇ ਦੱਸਿਆ ਜਾ ਰਿਹਾ ਵੀ ਉਹ ਵੀ ਕਿਤੇ ਕਰੋਨਾ ਵਾਇਰਸ ਤੋਂ ਨੂੰ ਐਕਸਪੋਜ਼ ਤਾਂ ਨਹੀਂ ਜਿਹੜੇ ਆ ਉਹ
ਹੋਏ ਹੋਣ। ਸੋ ਪੂਰੀ ਦੁਨੀਆ ਦੇ ਵਿੱਚ ਰਾਜਕਨਵੀਰ ਸਿੰਘ ਜੀ ਇੱਕ ਤਰ੍ਹਾਂ ਨਾਲ ਹਾਹਾਕਾਰ ਮਚੀ ਹੋਈ ਹੈ। ਬਿਲਕੁਲ ਜੀ, ਤੜਥੱਲੀ ਪੂਰੀ ਮੱਚ ਚੁੱਕੀ ਆ। ਇਸ ਦੇ ਕਰਕੇ ਆਰਥਿਕਤਾ, ਲੋਕਾਂ ਦੀਆਂ ਜਾਨਾਂ, ਹਰ ਇੱਕ ਚੀਜ਼ ਨੂੰ ਜਿਹੜਾ ਆ ਬਹੁਤ ਵੱਡਾ ਜਿਹੜਾ ਆ ਉਹ ਖਤਰਾ ਜਿਹੜਾ ਉਹ ਦੱਸਿਆ ਜਾ ਰਿਹਾ ਆ। ਉਹ ਕੱਲ੍ਹ ਰਾਸ਼ਟਰਪਤੀ ਟਰੰਪ ਨੇ ਆ ਕੇ ਲੋਕਾਂ ਨੂੰ ਭਰੋਸਾ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਲੱਗ ਨਹੀਂ ਰਿਹਾ ਵੀ ਲੋਕਾਂ ਨੂੰ ਉਹਨਾਂ ਦੀਆਂ ਗੱਲਾਂ ਤੋਂ ਜਿਹੜਾ ਕੋਈ ਨਾ ਕੋਈ ਭਰੋਸਾ ਮਿਲਿਆ ਆ। WHO ਦੇ ਜਿਹੜੇ ਹੈਗੇ ਆ ਮੈਡੀਕਲ ਵਾਲੇ, ਉਹਨਾਂ ਨੇ ਇੱਕ ਜਿਹੜੇ TV ਦੇ ਉੱਤੇ ਜਿਹੜੇ ਉਹ ਜਾ ਕੇ ਆਖਿਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਦੀਆਂ ਜਿਹੜੀਆਂ ਗੱਲਾਂ ਆ ਇਨਕੋਹਰੈਂਟ ਜਿਹੜੀਆਂ ਲੱਗੀਆਂ। ਕਹਿੰਦੇ ਵੀ ਉਹ ਕਿਤੇ ਨਾ ਕਿਤੇ ਉਹਨਾਂ ਨੇ ਗਲਤ ਚੀਜ਼ਾਂ ਜਿਹੜੀਆਂ ਉਹ ਆਖੀਆਂ ਹੈਗੀਆਂ ਆ। ਜੀ ਬਿਲਕੁਲ। ਜੇ ਆਪਾਂ ਗੁਆਂਢੀ ਮੁਲਕ ਦੀ ਗੱਲ ਕਰਦੇ ਜਾਈਏ ਤੇ ਗੁਆਂਢੀ ਮੁਲਕ ਮੈਕਸੀਕੋ ਨੇ ਇੱਕ ਇਟਲੀ ਤੋਂ ਕਰੂਜ਼ ਸ਼ਿਪ ਉੱਥੇ ਆ ਰਿਹਾ ਹੈਗਾ, ਜਿਹਦੇ 6000 ਟੂਰਿਸਟ ਆ। ਉਹ ਕਹਿੰਦੇ ਵੀ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਆ ਇੰਸਪੈਕਟ ਕਰਾਂਗੇ। ਤੇ ਪਾਕਿਸਤਾਨ ਨੇ ਸਾਰੀਆਂ ਫਲਾਈਟਾਂ ਈਰਾਨ ਨੂੰ ਜਾਣ ਵਾਲੀਆਂ ਬੰਦ ਕਰ ਦਿੱਤੀਆਂ। ਤੁਹਾਨੂੰ ਦੱਸਿਆ ਸੀ ਵੀ ਈਰਾਨ ਦੇ ਵਿੱਚ ਵੀ ਕਰੋਨਾ ਵਾਇਰਸ ਕਾਫੀ ਫੈਲੀ ਹੈਗੀ ਆ। US ਦੀਆਂ ਅਰਨਿੰਗਸ ਜ਼ੀਰੋ ਹੋਣ ਜਾ ਰਹੀਆਂ। ਸਵਿਟਜ਼ਰਲੈਂਡ ਨੇ ਇੱਕ ਬਹੁਤ ਵੱਡੀ ਸਪੋਰਟਿੰਗ ਈਵੈਂਟ ਉੱਥੇ ਹੋਣੀ ਸੀ, ਉਹਨੂੰ ਪੂਰੀ ਤਰ੍ਹਾਂ ਜਿਹੜਾ ਆ ਕੈਂਸਲ ਕਰ ਦਿੱਤਾ ਹੈਗਾ ਆ। ਸਟਾਕ ਮਾਰਕੀਟ ਆਪਾਂ ਦੱਸੇ ਚੁੱਕੇ ਹਾਂ ਵੀ ਉਹਨਾਂ ਦੀ ਬਹੁਤ ਬੁਰੀ ਹਾਲਤ ਹੈਗੀ ਆ। ਪਿਛਲੇ 3 ਦਿਨਾਂ ਦੇ ਵਿੱਚ ਕਹਿੰਦੇ ਗ੍ਰੇਟ ਡਿਪਰੈਸ਼ਨ ਵੇਲੇ ਜਦੋਂ ਸਟਾਕ ਮਾਰਕੀਟ ਇੱਦਾਂ ਕਰੈਸ਼ ਹੋਈ ਸੀ, ਉਹ ਸਿਚੁਏਸ਼ਨ ਬਣ ਰਹੀ ਹੈਗੀ ਆ। ਸੋ ਆਪਾਂ ਜ਼ਰੂਰ ਆਪਣੇ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਸਮੇਂ ਸਿਰ ਜ਼ਰੂਰ ਇਹਦੇ ਬਾਰੇ ਅਪਡੇਟ ਕਰਦੇ ਰਹਾਂਗੇ। ਧਿਆਨ ਰੱਖੋ, ਹੱਥ ਸਾਫ਼ ਰੱਖੋ, ਸਾਰਾ ਕੁਛ ਜਿਸ ਤਰ੍ਹਾਂ ਦੀਆਂ ਆਪਾਂ ਟਰਾਈ ਕਰਾਂਗੇ ਐਕਸਪਰਟ ਨੂੰ ਵੀ ਲਿਆਉਣ ਦੀ ਕਿਸੇ ਨਾ ਕਿਸੇ ਤਰ੍ਹਾਂ, ਤਾਂ ਕਿ ਜਿਹੜਾ ਆ ਕੋਈ ਵੀ ਬੰਦਾ ਜਿਹੜਾ ਬਿਮਾਰ ਨਾ ਹੋਵੇ। ਜੀ ਅਤੇ ਨਾਲ ਹੀ ਆਪਾਂ ਦੱਸਦੇ ਜਾਈਏ ਵੀ ਮੇਕ ਸ਼ੋਰ ਕਰੋ ਵੀ ਹਰ ਇੱਕ ਦੀ ਜਿਹੜੀ ਆ ਇੰਸ਼ੋਰੈਂਸ ਤੁਹਾਡੀ ਹੈਗੀ ਆ। ਕਵਰਡ ਕੈਲੀਫੋਰਨੀਆ ਦੇ ਤਹਿਤ ਹਰ ਇੱਕ ਨੂੰ ਜਿਹੜਾ ਆ ਇੰਸ਼ੋਰੈਂਸ ਦੇ ਤਹਿਤ ਆਉਣਾ ਚਾਹੀਦਾ ਆ। ਜਿਹੜਾ ਕੋਈ ਸੋਚ ਰਿਹਾ ਸੀਗਾ ਵੀ ਇਸ ਵਾਰ ਫਾਈਨ ਨਹੀਂ ਹੈਗਾ ਅਤੇ ਆਪਾਂ ਇੰਸ਼ੋਰੈਂਸ ਨਹੀਂ ਲੈਂਦੇ ਅਤੇ ਚੱਲ ਕੋਈ ਨਹੀਂ ਜਿਹੜਾ ਉਹ ਸਰ ਜੂਗਾ। ਜਿਨ੍ਹਾਂ ਨੇ ਪਿਛਲੇ ਸਾਲ ਇੱਦਾਂ ਸੋਚਿਆ ਸੀ, ਇਸ ਵਾਰ ਤਾਂ ਫਾਈਨ ਵੀ ਜਿਹੜਾ ਉਹ ਰੱਖ ਦਿੱਤਾ ਗਿਆ ਸੀਗਾ। ਸੋ ਅਜੇ ਵੀ ਜਿਨ੍ਹਾਂ ਨੇ ਨਹੀਂ ਲਿਆ, ਅਤੇ ਕਵਰਡ ਕੈਲੀਫੋਰਨੀਆ ਦੇ ਵੱਲੋਂ ਚਲੋ ਐਟਲੀਸਟ ਇਹ ਚੀਜ਼ ਹੋਈ ਆ ਵੀ ਉਹਨਾਂ ਨੇ ਇਸ ਦਿਨਾਂ ਦੀ ਮੋਹਲਤ ਜਿਹੜੀ ਉਹ ਵਧਾਈ ਅੱਗੇ ਸਿਰਫ ਜਨਵਰੀ ਦੇ ਅਖੀਰ ਤੱਕ ਜਿਹੜੇ ਉਹ ਦਿਨ ਸੀਗੇ, ਅਤੇ ਹੁਣ ਉਹਨਾਂ ਨੇ ਜਿਹੜੇ ਅੱਗੇ ਹੋਰ ਦਿਨ ਵਧਾਏ ਆ। ਸੋ ਅਜੇ ਵੀ ਜਿਨ੍ਹਾਂ ਦੇ ਕੋਲ ਇੰਸ਼ੋਰੈਂਸ ਨਹੀਂ ਹੈਗੀ, ਉਹ ਕਿਰਪਾ ਕਰਕੇ ਆਪਣੀ ਜਿਹੜੀ ਮੈਡੀਕਲ ਇੰਸ਼ੋਰੈਂਸ ਲਓ, ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਦੇ ਬਾਰੇ ਚਰਚਾ ਆ, ਹੋ ਸਕਦਾ ਵੀ ਕਾਫੀ ਮਹਿੰਗਾ ਸੌਦਾ ਜਿਹੜਾ ਸਾਬਤ ਹੋ ਸਕਦਾ ਆ। ਇੱਥੋਂ ਤੱਕ ਵੀ ਕਈ ਗੱਲਾਂ ਸੁਣਨ ਨੂੰ ਮਿਲੀਆਂ, ਕਹਿੰਦੇ ਵੀ ਜੇ ਇੱਥੇ ਆਊਟਬ੍ਰੇਕ ਹੁੰਦੀ, ਕਹਿੰਦੇ ਹਸਪਤਾਲਾਂ 'ਚ ਨਾ ਜਾਓ। ਇੱਦਾਂ ਦੀਆਂ ਗੱਲਾਂ ਵੀ ਸੁਣਨ ਨੂੰ ਮਿਲੀਆਂ, ਕਿਉਂਕਿ ਇਕਵਿਪਡ ਨਹੀਂ ਹੈਗੇ ਆਪਣੇ ਜਿਹੜੇ ਹਸਪਤਾਲ ਇਸ ਦੇ ਨਾਲ ਨਜਿੱਠਣ ਦੇ ਲਈ। ਸੋ ਇੱਕ ਬਹੁਤ ਚਿੰਤਾ ਦਾ ਵਿਸ਼ਾ ਜਿਹੜਾ ਜ਼ਰੂਰ ਨਾਲ ਹੈਗਾ ਆ, ਪਰ ਸਤਰਕਤਾ ਜਿੰਨੀ ਬਣਾ ਕੇ ਰੱਖੋਗੇ, ਜਿੰਨਾ ਆਪਣੇ ਆਪ ਨੂੰ ਸਾਫ਼ ਕਰਕੇ ਰੱਖੋਗੇ, ਉਹ ਬਹੁਤ ਜਿਹੜਾ ਇਸ ਦੇ ਵਿੱਚ ਜ਼ਰੂਰੀ ਹੈਗਾ ਜੀ। ਸੋ ਬਿਲਕੁਲ ਹੋਰ ਤਿਆਰੀ ਜ਼ਰੂਰ ਕਰਕੇ ਰੱਖੋ। ਡਿਸਇਨਸਪੈਕਸ਼ਨ ਜਿਹੜੀਆਂ ਵਾਈਪਸ ਹੁੰਦੀਆਂ ਆ, ਕਲੀਨਿੰਗ ਦਾ ਜਿਹੜਾ ਸਮਾਨ ਹੈਗਾ ਆ, ਪਾਣੀ ਕਹਿੰਦੇ ਵੱਧ ਤੋਂ ਵੱਧ ਪੀਓ। ਸੋ ਇੱਦਾਂ ਦਾ ਸਮਾਨ ਤਿਆਰ ਰੱਖੋ, ਕਿਉਂਕਿ ਲੇਟਰ ਔਨ ਕੀ ਹੋਣਾ ਆ, ਰਸ਼ ਬਹੁਤ ਪੈ ਜਾਣਾ ਹੈਗਾ ਆ, ਹੈ ਨਾ। ਸੋ ਨਿਊਜ਼ ਨੂੰ ਵਾਚ ਕਰਦੇ ਰਹੋ ਵੀ ਕੀ ਹੋ ਰਿਹਾ। ਮੈਂ ਤਾਂ ਆਪ ਬਹੁਤ ਸਰਪ੍ਰਾਈਜ਼ ਹਾਂ ਵੀ 8400 ਲੋਕਾਂ ਨੂੰ ਜਿਹੜਾ ਮੋਨੀਟਰ ਕਰ ਰਹੇ ਹੈਗੇ ਆ। ਸੋ ਇਹ ਇੱਕ ਤਰ੍ਹਾਂ ਨਾਲ ਬਹੁਤ ਵੱਡੇ ਨੰਬਰਸ ਜਿਹੜੇ ਹੈਗੇ ਆ, ਇਹ ਕੈਲੀਫੋਰਨੀਆ ਦੇ ਗਵਰਨਰ ਨੇ ਪ੍ਰੈਸ ਕਾਨਫਰੰਸ 'ਚ ਅਨਾਊਂਸ ਕੀਤੇ ਜੀ। ਬਿਲਕੁਲ ਇਹ ਇੱਦਾਂ ਲੱਗ ਰਿਹਾ ਜਿਹੜਾ CDC ਵਾਲਿਆਂ ਨੇ 2 ਦਿਨ ਪਹਿਲਾਂ ਆਖਿਆ ਸੀਗਾ ਵੀ ਇਨਐਵਿਟੇਬਲ ਹੈਗਾ ਆ ਵੀ ਕਰੋਨਾ ਵਾਇਰਸ ਅਮਰੀਕਾ ਦੇ ਵਿੱਚ ਫੈਲੇਗਾ ਹੀ ਫੈਲੇਗਾ, ਉਸ ਤਰੀਕੇ ਦੇ ਜਿਹੜੇ ਲੱਛਣ ਆ ਉਹ ਨਜ਼ਰ ਆ ਰਹੇ ਆ। ਸੋ ਭਾਈ ਸਾਰੇ ਜਾਣੇ ਸਤਰਕਤਾ ਜਿਹੜੀ ਉਹ ਬਣਾ ਕੇ ਰੱਖੋ। ਜਿੱਦਾਂ ਆਪਾਂ ਆਖਿਆ, ਇਸ ਦਾ ਲੋਕਾਂ ਦੇ ਜਿਹੜੇ ਕੰਮਾਂ ਕਾਜਾਂ ਦੇ ਉੱਤੇ, ਬਿਜ਼ਨਸ ਦੇ ਉੱਤੇ ਵੀ ਜਿਹੜਾ ਅਸਰ ਰਹੇਗਾ। ਜੇ ਲੋਕ ਘਰਾਂ ਦੇ ਵਿੱਚ ਜ਼ਿਆਦਾ ਰਹਿਣਗੇ, ਸ਼ਾਪਿੰਗ ਵਗੈਰਾ ਵੀ ਘੱਟ ਕਰਨਗੇ, ਬਾਹਰ ਖਰੀਦੋ ਫਰੋਖਤ ਵੀ ਘਟੂਗੀ, ਬਾਹਰ ਖਾਣਗੇ ਪੀਣਗੇ ਵੀ ਜਿਹੜਾ ਉਹ ਘੱਟ। ਸੋ ਇਹਨਾਂ ਚੀਜ਼ਾਂ ਦੇ ਲਈ ਤੁਸੀਂ ਜਿਹੜਾ ਉਹ ਰੈਡੀ ਰਹੋ। ਰਾਈਟ ਨਾਓ ਜਿਹੜੀਆਂ ਸਟਾਕ ਮਾਰਕੀਟਸ ਆ, ਇਕੱਲੀ ਅਮਰੀਕਾ ਦੀ ਨਹੀਂ, ਬਾਕੀ ਵਰਲਡ ਦੇ ਵਿੱਚ ਵੀ ਜਿੰਨੀਆਂ ਆ ਸਟਾਕ ਮਾਰਕੀਟਸ ਆ, ਉਹ ਕਰੈਕਸ਼ਨ ਵੱਲ ਨੂੰ ਜਿਹੜੀਆਂ ਉਹ ਜਾ ਰਹੀਆਂ। ਜਿੱਦਾਂ 10% ਤੱਕ ਆਲਰੇਡੀ ਅਮਰੀਕਾ ਜਿਹੜਾ ਆ ਉਹ ਅੱਜ ਲੂਜ਼ ਜਿਹੜਾ ਹਰਜੋਤ ਸਿੰਘ ਜੀ ਕਰ ਚੁੱਕਾ ਹੋਇਆ ਆ। ਸੋ ਇਕੱਲਾ ਅੱਜ ਦੇ ਦਿਨ ਦੇ ਵਿੱਚ ਹੀ ਨਹੀਂ, ਅੱਜ ਵੀ ਜਿਹੜਾ 3% ਤੋਂ ਵੱਧ ਜਿਹੜਾ ਡਾਊਨ ਆ ਉਹ ਗਿਆ ਆ। ਨੈਸਡੈਕ ਵੀ ਡਾਊਨ ਗਿਆ, S&P ਵੀ ਡਾਊਨ ਗਿਆ, ਸਾਰੇ 3% 3.5% ਤੱਕ ਜਿਹੜੇ ਉਹ ਡਾਊਨ ਗਏ ਆ। ਕੁਛ ਕੁ ਹੀ ਜਿਹੜੇ ਸਟਾਕ ਜਿੱਦਾਂ ਮੈਡੀਕਲ ਚੀਜ਼ਾਂ ਵਾਲੇ, ਜਿੱਦਾਂ ਲਾਈਜ਼ੋਲ ਵਾਲੇ ਸੀਗੇ ਜਾਂ ਇੱਦਾਂ ਦੇ, ਉਹਨਾਂ ਦੇ ਥੋੜ੍ਹੇ ਸਟਾਕ ਜਿਹੜੇ ਉੱਤੇ ਨੂੰ ਗਏ ਆ। ਬਾਕੀ ਓਵਰਆਲ ਹਰ ਇੱਕ ਪਾਸੇ ਜਿਹੜੀ ਆ ਮੰਦਾ ਉਸ ਪਾਸੇ ਵੱਲ ਨੂੰ ਜਿਹੜਾ ਉਹ ਦਿਖ ਰਿਹਾ ਆ। ਸੋ ਕੈਲੀਫੋਰਨੀਆ ਵਾਲੇ ਪਲੀਜ਼ ਜਿਹੜੇ ਆ ਉਹ ਸਤਰਕ ਜਿਹੜੇ ਉਹ ਪਲੀਜ਼ ਜਿਹੜੇ ਉਹ ਰਹੋ। ਅਤੇ ਕਹਿੰਦੇ ਵੀ ਹੁਣ ਚਾਹੇ ਤੁਸੀਂ ਇਸ ਨੂੰ ਪੈਨਡੈਮਿਕ ਕਹੋ ਜਾਂ ਨਾ ਕਹੋ,
ਹਾਲਾਤ ਉਸ ਤਰੀਕੇ ਦੇ ਵੱਲ ਨੂੰ ਜਿਹੜੇ ਉਹ ਬਣ ਰਹੇ ਹੈਗੇ ਆ। ਸੋ ਬਿਲਕੁਲ ਸਰੋਤਿਆਂ ਨੂੰ ਅਸੀਂ ਸਮੇਂ-ਸਮੇਂ ਸਿਰ ਜ਼ਰੂਰ ਅਪਡੇਟ ਕਰਦੇ ਰਹਾਂਗੇ। ਬਿਲਕੁਲ। ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੇ ਜਿਹੜਾ ਹਰਜੋਤ ਸਿੰਘ ਜੀ ਇੱਕ ਬਿਆਨ ਦਿੱਤਾ ਸੀਗਾ ਵੀ ਕਹਿੰਦੇ ਵੀ ਕਰੋਨਾ ਵਾਇਰਸ ਦਾ ਪੈਂਡੈਮਿਕ ਜਿਹੜਾ ਕਹਿੰਦੇ ਲਾਈਕਲੀ ਹੈਗਾ ਆ ਵੀ ਉਹ ਚੀਜ਼ ਹੋ ਸਕਦੀ ਆ। ਸਟਾਕ ਮੋਰਿਸਨ ਜਿਹੜੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਕਿਹਾ ਵੀ ਜਿੰਨੀਆਂ ਵੀ ਇਸ ਟਾਈਮ ਮੋਹਰੇ ਸਾਹਮਣੇ ਆ ਰਹੀਆਂ ਨੇ ਚੀਜ਼ਾਂ ਸਾਹਮਣੇ ਆ ਰਹੀਆਂ ਉੱਥੋਂ ਇੱਦਾਂ ਲੱਗ ਰਿਹਾ ਵੀ ਇਹ ਪੈਂਡੈਮਿਕ ਹੋ ਸਕਦਾ ਹੈਗਾ। ਸੋ ਪਲੀਜ਼ ਸਾਰੇ ਜਾਣੇ ਆਪਣਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰੱਖੋ, ਬੱਚਿਆਂ ਦਾ ਧਿਆਨ ਰੱਖੋ। ਇਹ ਬਿਮਾਰੀ ਸਭ ਤੋਂ ਜ਼ਿਆਦਾ ਜਿਹੜਾ ਅਸਰ ਆ ਉਹ ਬਜ਼ੁਰਗਾਂ ਦੇ ਉੱਤੇ 50 ਸਾਲ ਤੋਂ ਵੱਧ ਦੀ ਉਮਰ ਵਾਲਿਆਂ ਦੇ ਉੱਤੇ ਜਿਹੜਾ ਉਹ ਕਰਦੀ ਆ। ਬਾਕੀ ਕਈ ਨੌਜਵਾਨਾਂ ਦਾ ਇਮਿਊਨ ਸਿਸਟਮ ਜਿਹੜਾ ਸਟਰੋਂਗ ਹੋਣ ਕਰਕੇ ਉਹਨਾਂ ਦਾ ਬਚਾਅ ਹੋ ਜਾਂਦਾ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਉਹਨਾਂ ਨੇ ਸਤਰਕਤਾ ਨਹੀਂ ਰੱਖਣੀ। ਤੁਸੀਂ ਜਿਹੜੀ ਆ ਸੇਫਟੀ ਆ ਉਹ ਸਾਰੀਆਂ ਚੀਜ਼ਾਂ ਨੇ ਆਪਣੇ ਹਿਸਾਬ ਦੇ ਨਾਲ ਰੱਖਣੀ ਆ। ਬਹੁਤ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਬਾਬਤ ਇਨਫੋਰਮੇਸ਼ਨ ਜੀ ਆਹ ਖਾ ਕੇ ਠੀਕ ਹੋ ਜਾਣਾ, ਉਹ ਖਾ ਕੇ ਠੀਕ ਹੋ ਜਾਣਾ, ਇਸ ਦੇ ਬਾਰੇ ਕਿਸੇ ਤਰੀਕੇ ਦੀ ਕੋਈ ਪੁਸ਼ਟੀ ਨਹੀਂ ਹੈਗੀ, ਕਿਸੇ ਚੀਜ਼ ਦੀ ਕੋਈ ਇਹ ਨਹੀਂ ਹੈਗੀ। ਅੱਜ ਦੀ ਡੇਟ 'ਚ ਵੀ ਕੋਈ ਜਿਹੜਾ ਵੈਕਸੀਨੇਸ਼ਨ ਨਹੀਂ ਬਣਿਆ, ਇਹਦਾ ਕੋਈ ਵੈਕਸੀਨ ਜਿਹੜਾ ਉਹ ਨਹੀਂ ਹੈਗਾ, ਕੋਈ ਇਸ ਦਾ ਜਾਂ ਇਲਾਜ ਜਿਹੜਾ ਪੂਰੀ ਤਰ੍ਹਾਂ ਜਿਹੜਾ ਉਹ ਨਹੀਂ ਹੈਗਾ। ਪਰ ਜਿਹੜੇ ਫਿਰ ਵੀ ਜਿਹੜੇ ਫਰੰਟ ਲਾਈਨਸ ਦੇ ਉੱਤੇ ਜਿਹੜੇ ਹੈਗੇ ਨੇ ਉਹਨਾਂ ਨੂੰ ਜ਼ਿਆਦਾ ਜਿਹੜਾ ਸਤਰਕਤਾ ਹੋਰ ਵੀ ਜ਼ਿਆਦਾ ਰੱਖਣ ਦੀ ਜ਼ਰੂਰਤ ਹੈਗੀ ਆ। ਬਾਕੀ ਕਿਉਂਕਿ ਇਸ ਦੇ ਹਰਜੋਤ ਸਿੰਘ ਜੀ ਲੱਛਣ ਕਾਮਨ ਕੋਲਡ ਵਰਗੇ ਨੇ, ਇਸ ਲਈ ਜਿਹੜਾ ਡਰ ਆਪਾਂ ਨੂੰ ਰਹਿੰਦਾ ਆ। ਜੇ ਕਿਸੇ ਨੂੰ ਇੱਦਾਂ ਦੇ ਲੱਛਣ ਹੈਗੇ ਆ ਕਿਰਪਾ ਕਰਕੇ ਆਪਣੇ ਡਾਕਟਰ ਦੇ ਨਾਲ ਤੁਰੰਤ ਕਾਲ ਕਰੋ। ਵੀ ਉਹਨਾਂ ਨੂੰ ਕਾਲ ਕਰਕੇ ਜਿਹੜਾ ਉਹ ਪੁੱਛੋ ਵੀ ਕੀ ਤੁਸੀਂ ਉਹ ਉੱਥੇ ਆ ਕੇ ਤੁਹਾਨੂੰ ਮਿਲਣ, ਕੀ ਤੁਹਾਨੂੰ ਆ ਕੇ ਉਹ ਨਾ ਮਿਲਣ। ਇਹ ਚੀਜ਼ ਜਿਹੜੀ ਆ ਉਹ ਜ਼ਰੂਰ ਜਿਹੜੀ ਆ ਉਹ ਤੁਸੀਂ ਉਹਨਾਂ ਨੂੰ ਪੁੱਛ ਲਓ ਤਾਂ ਜੋ ਤੁਹਾਨੂੰ ਐਟਲੀਸਟ ਜਿਹੜੇ ਡਾਕਟਰ ਆ ਤੁਹਾਨੂੰ ਸਹੀ ਸਲਾਹ ਜਿਹੜੀ ਆ ਉਹ ਦੇ ਸਕਦੇ ਨੇ। ਸੋ ਇਹ ਬਹੁਤ ਜਿਹੜਾ ਜ਼ਰੂਰੀ ਆ ਜੀ। ਸਾਡੇ ਨਾਲ ਕਾਲਰ ਜੁੜੇ ਆ, ਆਪਾਂ ਕਾਲਰ ਲੈ ਲੈਂਦੇ ਆ। ਸਤਿ ਸ਼੍ਰੀ ਅਕਾਲ ਖਾਲਸਾ ਜੀ। ਮੈਂ ਫੋਨ ਕਰਨਾ ਇਸ ਕਰਕੇ ਫੋਨ ਕੀਤਾ, ਹੁਣੇ ਮੇਰੇ ਨਾਮ ਦਾ ਫੋਨ ਆਇਆ। ਉਹ ਡਾਕਟਰ ਸੈਕਰਾਮੈਂਟੋ ਦੇ ਵਿੱਚ ਉਹ ਕਹਿ ਰਹੇ ਕਿ ਗਾਰਲਿਕ ਦੀ ਤੁਰੀ ਆਪਣੇ ਮੂੰਹ ਦੇ ਵਿੱਚ ਰੱਖੋ, ਉਹਨੂੰ ਚੂਸਦੇ ਰਹੋ ਕਿਉਂਕਿ ਉਹ ਇਮਿਊਨ ਸਿਸਟਮ ਨੂੰ ਸਟਰੋਂਗ ਕਰਦੀ ਹੈ। ਤੇ ਜਿਸ ਬੰਦੇ ਨੂੰ ਵੀ ਖਾਂਸੀ ਹੈ, ਕੋਲਡ ਹੈ, ਉਹ ਗੁਰਦੁਆਰਾ ਸਾਹਿਬ ਪਲੀਜ਼ ਨਾ ਜਾਣ ਕਿਉਂਕਿ ਉੱਥੇ ਤੁਸੀਂ ਵਾਇਰਸ ਹੋਰ ਸਪਰੈਡ ਕਰਕੇ ਆਉਣੇ ਜਿੱਥੇ ਆਪਣੀ ਪਬਲਿਕ ਸਿਟੀ ਜ਼ਿਆਦਾ ਹੈ। ਜੀ ਧੰਨਵਾਦ। ਥੈਂਕ ਯੂ। ਬਾਕੀ ਇਹ ਜਿਹੜੀ ਉਹਦੀ ਲਸਣ ਦੀ ਤੁਰੀ ਦਾ ਕੋਈ ਪੱਕਾ ਚੀਜ਼ ਨਹੀਂ ਹੈਗੀ, ਤੁਸੀਂ ਆਪਣੇ ਤੌਰ ਦੇ ਉੱਤੇ ਇਹਤਿਆਤ ਜਿਹੜੇ ਵੀ ਵਰਤਣੇ ਉਹ ਤੁਸੀਂ ਜ਼ਰੂਰ ਜਿਹੜੇ ਉਹ ਵਰਤੋ, ਪਰ ਇਹ ਕੋਈ ਕਨਫਰਮਡ ਜਿਹੜਾ ਇਸ ਦਾ ਇਲਾਜ ਨਹੀਂ ਹੈਗਾ। ਬਾਕੀ ਇਹ ਸਲਾਹ ਤੁਹਾਡੀ ਬਿਲਕੁਲ ਸਹੀ ਆ। ਜਿਸ ਨੂੰ ਲੱਗਦਾ ਹੈ ਵੀ ਉਹ ਅਜਿਹੇ ਵਾਇਰਸ ਤੋਂ ਪੀੜਤ ਹੋ ਸਕਦਾ ਆ, ਉਹ ਭੀੜ ਵਾਲੀਆਂ ਥਾਵਾਂ ਦੇ ਉੱਤੇ, ਗੁਰਦੁਆਰਾ ਸਾਹਿਬ ਨਹੀਂ, ਚਾਹੇ ਮੰਦਿਰ ਆ, ਕੋਈ ਸਕੂਲ ਆ, ਜਿੱਥੇ ਵੀ ਆ ਕੰਮ ਤੇ ਉਹ ਜਿੱਥੇ ਵੀ ਤੁਸੀਂ ਕਰਦੇ ਹੋ ਉੱਥੇ ਤੁਸੀਂ ਜਿਹੜਾ ਉਹ ਨਾ ਜਾਓ। ਸੋ ਆਪਣੇ ਆਪ ਨੂੰ ਘਰ ਦੇ ਵਿੱਚ ਰੱਖ ਕੇ ਆਪਣੇ ਆਪ ਦਾ ਜਿਹੜਾ ਬਚਾਅ ਤੁਸੀਂ ਜ਼ਰੂਰ ਰੱਖੋ ਕਿਉਂਕਿ ਤੁਹਾਡੇ ਬਚਾਅ ਦੇ ਵਿੱਚ ਹੀ ਬਾਕੀਆਂ ਦਾ ਬਚਾਅ ਜਿਹੜਾ। ਸੋ ਇਸੇ ਤਰ੍ਹਾਂ ਪੰਜਾਬੀ ਰੇਡੀਓ ਨਾਲ ਜੁੜੇ ਰਹੋ, ਅਸੀਂ ਵਾਰ-ਵਾਰ ਤੁਹਾਨੂੰ ਜਿਹੜੀ ਆ ਅਪਡੇਟ ਕਰਦੇ ਰਹਾਂਗੇ ਜੀ। ਤੇ ਹੁਣ ਇਹ ਜਿਹੜੀ ਲੇਟੈਸਟ ਅਪਡੇਟ ਆਪਾਂ ਇੱਥੇ ਹੀ ਇਸ ਨੂੰ ਸਮਾਪਤ ਕਰਦੇ ਹਾਂ। ਹੋਰ ਨਵੀਂ ਅਪਡੇਟਸ ਦੇ ਨਾਲ ਫਿਰ ਮੁੜ ਕੇ ਦੁਬਾਰਾ ਹਾਜ਼ਰ ਹੋਵਾਂਗੇ, ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਕਰਦੇ ਰਹਾਂਗੇ।